ਅਗਲੀ ਖਬਰ ਵੀ ਜਿਹੜੀ ਇੰਡੀਆ ਦੇ ਨਾਲ ਸੰਬੰਧਿਤ ਆ, ਅੱਜ ਨਿਊਯਾਰਕ ਟਾਈਮਜ਼ ਨੇ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਆ ਅੰਬਾਨੀਆਂ ਦੇ ਵਿਆਹ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਜਿਹੜਾ ਅੰਬਾਨੀਆਂ ਦੇ ਵਿਆਹ ਦੀ ਇਵੈਂਟ ਹੋਈ ਸੀ, ਉਹ ਇੰਡੀਆ ਦੀ ਇਨਇਕੁਐਲਿਟੀ ਨੂੰ ਰਿਵੀਲ ਕਰਦੀ ਆ ਵੀ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਇਨਕਮ ਦੇ ਵਿੱਚ, ਅਮੀਰੀ ਗਰੀਬੀ ਦੇ ਵਿੱਚ ਫਰਕ ਹੈਗਾ। ਰਿਹਾਨਾ, ਮਾਰਕ ਜ਼ਕਰਬਰਗ, ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ 'ਚ ਐਲੀਫੈਂਟ, 5500 ਦੇ ਕਰੀਬ ਡਰੋਨ, ਇਹ ਸਾਰਾ ਕੁਝ ਉੱਥੇ ਵਰਤਿਆ ਗਿਆ। ਪੂਰੀ ਵੀਕਐਂਡ ਦੇ ਦੌਰਾਨ ਮਾਰਚ ਮਹੀਨੇ ਦੇ ਵਿੱਚ ਜੋ ਵਿਆਹ ਹੋਇਆ, ਉਹਨਾਂ ਦੀ ਪ੍ਰੀ ਵੈਡਿੰਗ ਸੀਗੀ ਅੰਬਾਨੀਆਂ ਦੇ ਮੁੰਡੇ ਦੀ। ਇਵਾਂਕਾ ਟਰੰਪ ਵੀ ਉੱਥੇ ਗਈ, ਬਿਲ ਗੇਟਸ ਵੀ, ਮਾਰਕ ਜ਼ਕਰਬਰਗ ਵੀ। ਹੁਣ ਇਹ ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਿਹਾ, ਉਹ ਕਹਿੰਦੇ ਵੀ ਸਾਨੂੰ ਇਹ ਲੱਗ ਰਿਹਾ ਵੀ ਇੰਡੀਆ 'ਚ ਵੀ ਹੁਣ ਕੁਝ ਲੋਕ ਆ ਜੋ ਉਹ ਓਲੀਗਾਰ 'ਚ ਬਣ ਗਏ ਆ। ਸੋ ਓਲੀਗਾਰ 'ਚ ਸਰੋਤਿਆਂ ਨੂੰ ਦੱਸਦੇ ਜਾਈਏ, ਉਹ ਹੁੰਦਾ ਆ ਇਹਨੂੰ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਣਾ ਵੀ ਰਸ਼ੀਅਨ ਓਲੀਗਾਰਸ ਦੀ ਜਿਹੜੀ ਪ੍ਰਾਪਰਟੀ ਅਮੀਰ ਜਿਹੜੇ ਲੋਕ ਅਮਰੀਕਾ ਵਾਲੇ ਬਹੁਤ ਜ਼ਬਤ ਕਰ ਰਹੇ ਆ, ਕਿਉਂਕਿ ਜੋ ਯੂਕਰੇਨ ਦੀ ਜੰਗ ਨੂੰ ਲੈ ਕੇ ਉਹਨਾਂ ਤੇ ਰਿਸਟ੍ਰਿਕਸ਼ਨ ਲਾਈਆਂ। ਸੋ ਓਲੀਗਾਰ 'ਚ ਛੋਟੇ ਜਿਹੇ ਗਰੁੱਪ ਜੋ ਪੂਰੀ ਕੰਟਰੀ ਨੂੰ ਕੰਟਰੋਲ ਕਰ ਰਹੇ ਹੈਗੇ ਆ, ਜਾਂ ਉਹ ਆਰਗੇਨਾਈਜੇਸ਼ਨ ਨੂੰ ਕੰਟਰੋਲ ਕਰ ਰਿਹਾ। ਉਹ ਨਿਊਯਾਰਕ ਟਾਈਮ ਇਹਦੇ ਵਿੱਚ ਜਾ ਕੇ ਲਿਖਦਾ ਹੈ ਕਿ ਕਿਸ ਤਰ੍ਹਾਂ ਅੰਬਾਨੀਆਂ ਦੇ ਜਿਹੜੇ ਸਬੰਧ ਆ ਉਹ ਉੱਥੇ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨਾਲ ਆ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਕੰਟਰੈਕਟ ਮਿਲਦੇ ਹੈਗੇ ਆ। ਕਹਿੰਦੇ ਵੀ ਇਹ ਵਿਆਹ ਇਦਾਂ ਦਾ ਸੀ ਵੀ ਜਿਸ ਤਰ੍ਹਾਂ ਦਾ ਕੋਈ 1911 ਦਾ ਦਰਬਾਰ ਹੋਵੇ, ਜਿਸ ਟਾਈਮ ਦੇ ਉੱਤੇ ਜੋ ਕਿੰਗ ਜਾਰਜ ਵੀ ਸੀ ਉਹਨਾਂ ਦੀ ਰਿਸੈਪਸ਼ਨ ਹੋਈ ਸੀ, ਹਨਾ। ਇੰਡੀਆ ਕਹਿੰਦੇ ਜਦੋਂ ਆਜ਼ਾਦ ਹੋਇਆ 1947 'ਚ, ਤੇ ਇਹ ਲੋਕਾਂ ਨੇ, ਪੂਰੀ ਦੁਨੀਆ ਨੇ ਸੋਚਿਆ ਵੀ ਇਹ ਤਾਂ ਇੱਕ ਡੈਮੋਕ੍ਰੈਟਿਕ ਵੈਲਫੇਅਰ ਸਟੇਟ ਬਣ ਜਾ ਰਹੀ ਆ, ਪਰ ਜੋ ਕੁਝ ਹੁਣ ਵਾਪਰ ਰਿਹਾ ਆ ਇਹ ਤਾਂ ਟੋਟਲੀ ਉਹਦੇ ਉਲਟ ਹੋ ਰਿਹਾ ਹੈ। ਨਿਊਯਾਰਕ ਟਾਈਮ ਇਹ ਰਿਪੋਰਟ ਕਰਦੀ ਆ ਵੀ ਇੰਡੀਆ ਦੇ ਅਮੀਰ 1% ਅਮੀਰ 40% ਇੰਡੀਆ ਦੀ ਜਿਹੜੀ ਵੈਲਥ ਆ ਉੱਥੇ ਦੀ, ਉਹ ਆਪਣੇ ਕੋਲ ਸਾਂਭੀ ਬੈਠੇ ਆ। ਇਹ ਆਕਸਫੈਮ ਨੇ ਰਿਪੋਰਟ ਕੀਤਾ ਹੈਗਾ। ਦੁਨੀਆ ਦੇ ਜਿਹੜੇ ਵਰਲਡਸ ਲਾਰਜੈਸਟ ਨੰਬਰ ਆਫ ਪੂਅਰ ਦੇ ਜੇ ਦੇਖਿਆ ਜਾਵੇ, ਉਹ ਇੰਡੀਆ 'ਚ ਆ। ਸਭ ਤੋਂ ਗਰੀਬ 228.9 ਮਿਲੀਅਨ। ਜੋ ਨਵੀਂ ਪਬਲਿਸ਼ ਸਟੱਡੀ ਆਈ ਆ ਨਿਊਯਾਰਕ ਟਾਈਮ ਦੇ ਮੁਤਾਬਕ, ਮਿਡਲ ਇਨਕਮ ਕੰਟਰੀ 'ਚ 92 ਨੰਬਰ ਦੇ ਉੱਤੇ ਆ ਇੰਡੀਆ। ਸੋ ਇੰਨੀ ਜਿਹੜੀ ਬੁਰੀ ਸਿਚੁਏਸ਼ਨ ਆ। ਕਹਿੰਦੇ ਭਈ ਜੋ ਬੱਚੇ ਆ 6 ਮਹੀਨੇ ਤੋਂ ਲੈ ਕੇ 23 ਮਹੀਨੇ ਤੱਕ, ਉਹਨਾਂ 'ਚ ਬਹੁਤ ਵੱਡੀ ਗਿਣਤੀ ਇਹ ਆ ਵੀ ਜਿਹੜੇ ਉਹ ਫੂਡ ਤੋਂ ਜਾਂ ਬ੍ਰੈਸਟ ਮਿਲਕ ਤੋਂ ਬਿਨਾਂ ਹੀ ਜਾਂਦੇ ਆ, ਬਿਨਾਂ ਹੀ ਉਹ ਜਿਹੜੇ ਜੀਂਦੇ ਆ। ਆਕਸਫੈਮ ਨੇ ਇਹ ਰਿਪੋਰਟ ਕੀਤਾ ਹੈਗਾ। ਉਹਦੇ 'ਚ ਬੜੀ ਡਿਟੇਲ 'ਚ ਉਹਨੇ ਦੱਸਿਆ ਵੀ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ $635 ਮਿਲੀਅਨ ਦੀ ਕੰਟਰੀਬਿਊਸ਼ਨ, ਇੱਕ ਕਲੈਕਸ਼ਨ ਜਿਹੜੇ ਉਹ ਬੌਂਡ ਹੈਗੇ ਉਹਨਾਂ ਤੋਂ ਲਈ ਆ। ਅੱਜ ਕੱਲ ਤੁਸੀਂ ਜਿਹੜੀਆਂ ਆਪਣੀਆਂ ਖਬਰਾਂ ਹੁੰਦੀਆਂ ਆ ਇੰਡੀਆ ਤੋਂ ਜਾਂ ਪੰਜਾਬ ਤੋਂ ਆਉਂਦੀਆਂ ਹੈਗੀਆਂ, ਉਹਨਾਂ 'ਚ ਤੁਸੀਂ ਸੁਣਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਉੱਥੇ ਦੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਵੀ ਰੌਲਾ ਰੱਪਾ ਜੋ ਚੱਲ ਰਿਹਾ ਹੈਗਾ। ਪਰ ਅਲਟੀਮੇਟਲੀ ਨਿਊਯਾਰਕ ਟਾਈਮ ਨੇ ਇਸ ਆਰਟੀਕਲ 'ਚ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਹੁਣ ਉਹ ਜਿਹੜੇ ਡੈਮੋਕ੍ਰੇਟਿਕ ਕੰਟਰੀ ਜਿਹਨੂੰ ਆਪਾਂ ਦੇਖਦੇ ਹਾਂ ਵੀ ਸਾਡੇ ਭੈਣ ਭਰਾ ਗਦਰੀ ਬਾਬਿਆਂ ਦੇ ਮੇਲੇ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਉਹਨਾਂ ਨੂੰ ਵਾਰ-ਵਾਰ ਯਾਦ ਕਰਦੇ ਆ, ਉਹਨਾਂ ਦੀ ਯਾਦ 'ਚ ਬੜੇ ਬੜੇ ਪ੍ਰੋਗਰਾਮ ਕਰਦੇ ਆ। ਉਹ ਮੁਲਕ ਹੁਣ ਉਹ ਨਹੀਂ ਰਿਹਾ। ਇਹ ਅੱਜ ਦਾ ਜਿਹੜਾ ਨਿਊਯਾਰਕ ਟਾਈਮ ਆ ਉਹ ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਕੁਝ ਕੁ ਬੰਦੇ ਜਿਹੜੇ ਆ ਉਸ ਮੁਲਕ ਦੇ ਵਿੱਚ ਪੂਰੇ ਥਰਾਈਵ ਕਰ ਰਹੇ ਹੈਗੇ ਆ, ਪਰ ਆਮ ਲੋਕ ਜਿਹੜੇ ਆ ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ। ਫਿਗਰਸ ਮੈਂ ਕਾਫੀ ਦਿੱਤੇ ਆ ਤੁਹਾਨੂੰ। ਆਰਟੀਕਲ ਬਹੁਤ ਲੰਮਾ ਆ, ਸਾਡੇ ਕੋਲ ਸਮਾਂ ਘੱਟ ਆ, ਪਰ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਅੱਜ ਦਾ ਕੱਲ ਦਾ ਆ ਇਹ ਮਾਰਚ 17 2024 ਦਾ ਨਿਊਯਾਰਕ ਟਾਈਮ ਦਾ ਓਪੀਨੀਅਨ ਆਰਟੀਕਲ ਆ, ਸਪੈਕਟੀਕਲ ਆਫ ਅੰਬਾਨੀ ਵੈਡਿੰਗ ਇਵੈਂਟ ਰਿਵੀਲਸ ਇੰਡੀਆਜ਼ ਇਨਇਕੁਐਲਿਟੀ। ਇਹ ਪੜ੍ਹਿਓ ਜ਼ਰੂਰ, ਜਿਹਨੂੰ ਵੀ ਟਾਈਮ ਲੱਗੇ ਸੇਵ ਕਰਕੇ ਰੱਖਿਓ ਤੇ ਤੁਹਾਨੂੰ ਪਤਾ ਲੱਗੂਗਾ ਜੋ ਉੱਥੇ ਦੀ ਸਰਕਾਰ, ਉੱਥੇ ਦੇ ਟੀਵੀ ਚੈਨਲ ਸਾਰੇ ਕੁਝ ਆਪਣੇ ਅੰਦਰ ਲੈ ਕੇ ਲੋਕਾਂ ਨੂੰ ਕੀ ਦਿਖਾ ਰਹੇ ਆ, ਤੇ ਜਿਹੜੀ ਦੁਨੀਆ ਆ ਉਹ ਕੀ ਦੇਖ ਰਹੀ ਆ, ਤੇ ਐਕਚੁਅਲ 'ਚ ਕੀ ਹੈਗਾ ਆ, ਉਹ ਉਸ ਆਰਟੀਕਲ 'ਚ ਕਾਫੀ ਕੁਝ ਇਹਦੇ ਵਿੱਚ ਡਿਟੇਲ 'ਚ ਲਿਖਿਆ ਗਿਆ। ਬਿਲਕੁਲ ਸੇਮ ਥਿੰਗ ਆ। ਹੁਣ ਤੁਸੀਂ ਦੇਖ ਲਓ ਵੀ ਜਿਹੜੇ ਅੰਬਾਨੀ ਅਡਾਨੀ ਆ, ਬਿਲਕੁਲ ਸਹੀ ਗੱਲ ਆ ਵੀ ਓਲੀਗਾਰਚੀ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਚਲੋ ਜਿੰਨੇ ਮੰਨਣਾ ਮੰਨੇ, ਨਹੀਂ ਮੰਨਣਾ ਨਾ ਮੰਨੇ, ਪਰ ਇਹ ਰਿਐਲਿਟੀ ਆ ਕਿ ਇਸ ਤਰੀਕੇ ਦੇ ਨਾਲ BSNL ਦਾ ਭੱਠਾ ਭਾ ਕੇ
ਉਹਨਾਂ ਦੀ ਥਾਂ ਦੇ ਉੱਤੇ ਅੰਬਾਨੀਆਂ ਅਡਾਨੀਆਂ ਦੇ ਉਹਨਾਂ ਨੂੰ ਤਾਂ ਲੈ ਕੇ ਆਉਣਾ, ਕਿਸ ਤਰੀਕੇ ਦੇ ਨਾਲ ਸਰਕਾਰੀ ਬੰਦਰਗਾਹਾਂ ਅਡਾਨੀਆਂ ਦੇ ਕੰਟਰੋਲ ਦੇ ਵਿੱਚ ਲੈ ਕੇ ਆਉਣੀਆਂ, ਕਿਸ ਤਰੀਕੇ ਦੇ ਨਾਲ ਜਿਹੜੇ ਕੋਈ ਉੱਥੇ ਸਰਕਾਰ ਦੀ ਆਲੋਚਨਾ ਕਰਨ ਵਾਲੇ, ਚਾਹੇ ਉਹ ਨਿਊਜ਼ਪੇਪਰ ਆ, ਚਾਹੇ ਉਹ ਨਿਊਜ਼ ਚੈਨਲ ਆ, ਉਹਨਾਂ ਦੇ ਵਿੱਚ ਆਪਣਾ ਜਿਹੜਾ ਕੰਟਰੋਲ ਆ ਪੂਰੀ ਤਰ੍ਹਾਂ ਅਡਾਨੀਆਂ ਅੰਬਾਨੀਆਂ ਦਾ ਲੈ ਕੇ ਆਉਣਾ। ਸੋ ਇੱਕ ਕੁਨਾਲ ਕਾਮਰਾ ਕਰਕੇ ਹੁੰਦਾ ਸੀਗਾ ਉਸ ਟਾਈਮ ਦੇ ਉੱਤੇ, ਉਹ ਕਮੇਡੀਅਨ, ਉਹਨੇ ਕਿਹਾ ਸੀਗਾ ਵੀ ਭਾਈ ਵਿਚਾਲਿਓ ਮੋਦੀ ਨੂੰ ਹਟਾ ਦਿਓ, ਅਸੀਂ ਸਿੱਧੇ ਡੀਲ ਕਰ ਲੈਨੇ ਅੰਬਾਨੀਆਂ ਅਡਾਨੀਆਂ ਦੇ ਨਾਲ, ਸਾਨੂੰ ਵਿਚਾਰਲੇ ਬੰਦੇ ਦੀ ਜਿਹੜੀ ਉਹ ਲੋੜ ਨਹੀਂ ਆ। ਪਰ ਉਹ ਵੀ ਜਿਹੜੀਆਂ ਕੰਪਨੀਜ਼ ਆ ਜਾਂ ਉਹ ਫੈਮਲੀਜ਼ ਆ ਜਾਂ ਇਹ ਓਲੀਗਾਰਚਸ ਆ, ਉਹ ਹੁਣ ਉਸ ਤਰੀਕੇ ਦੇ ਨਾਲ ਜਿਹੜਾ ਵੀ ਉੱਥੇ ਬੈਠਾ ਹੋਊਗਾ, ਉਹ ਚਾਹੇ ਮੋਦੀ ਆ, ਉਹ ਚਾਹੇ ਗਾਂਧੀ ਹੋਵੇ, ਉਹ ਚਾਹੇ ਕੇਜਰੀਵਾਲ ਹੋਵੇ, ਉਹ ਜਿਹੜਾ ਮਰਜ਼ੀ ਹੋਵੇ, ਚਾਹੇ ਮਮਤਾ ਬੈਨਰਜੀ ਹੋਵੇ, ਉਹ ਸੀਟ ਦੇ ਜ਼ਰੀਏ, ਉਸ ਅਹੁਦੇ ਦੇ ਜ਼ਰੀਏ ਉਹਨਾਂ ਕੰਪਨੀਜ਼ ਨੇ ਮਨੀ ਇੰਨੀ ਕੁ ਜ਼ਿਆਦਾ ਜਿਹੜੀ ਉਹ ਇਨਵੈਸਟ ਉੱਥੇ ਕੀਤੀ ਹੋਈ ਆ, ਇੰਨੀ ਕੁ ਜ਼ਿਆਦਾ ਉਹ ਜਿਹੜੀ ਉਹ ਕੀਤੀ ਹੋਈ ਆ ਵੀ ਉਹ ਉਹਨਾਂ ਦੇ ਪਿੱਠੂ ਹੀ ਬਣ ਕੇ ਜਿਹੜੇ ਉਹ ਰਹਿ ਜਾਣਗੇ। ਉੱਥੇ ਕੋਈ ਬੜੀ ਉਮੀਦ ਨਹੀਂ ਆ ਵੀ ਜੇ ਉੱਥੇ ਮੋਦੀ ਲੱਥ ਗਿਆ ਤੇ ਉੱਥੇ ਸ਼ਾਇਦ ਲੋਕਾਂ ਦੇ ਹਾਲਾਤ ਜਿਹੜੇ ਉਹ ਸੁਧਰ ਜਾਣਗੇ। ਇਹ ਜਿਹੜਾ ਪਾੜਾ ਆ ਅਮੀਰੀ ਤੇ ਗਰੀਬੀ ਦਾ, ਇਹ ਕਿਤੇ ਉਹ ਘਟ ਜਾਊਗਾ। ਕੋਈ ਬੜੀ ਖਾਸ ਉਮੀਦ ਤਾਂ ਨਹੀਂ ਜਿਹੜੀ ਉਹ ਲੱਗਦੀ, ਪਰ ਹਾਲ ਦੀ ਘੜੀ ਇੱਥੇ ਜਿਹੜੀਆਂ ਕੰਪਨੀਆਂ ਆਪਣੀ ਮੁਨਾਫੇਖੋਰੀ ਦੇ ਨਾਲ ਨਾਲ ਜੋ ਇਸ ਟਾਈਮ ਜਿਹੜਾ ਮੋਦੀ ਇਹਨੂੰ ਇੱਕ ਹੋਰ ਰੰਗ ਦੇ ਨਾਲ ਰੰਗ ਰਿਹਾ ਆ, ਹਿੰਦੂਤਵ ਦੇ ਰੰਗ ਦੇ ਨਾਲ ਜਿਹੜਾ ਉਹ ਰੰਗ ਰਿਹਾ ਆ, ਇੱਕ ਮੈਜੋਰੀਟੇਰੀਅਨ ਅਥੋਰੀਟੇਰੀਅਨ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ, ਉਹ ਇੱਕ ਜ਼ਰੂਰ ਖਤਰੇ ਵਾਲੀ ਗੱਲ ਉੱਥੇ ਬਣੀ ਪਈ ਜੀ। ਹੈਗੀ ਆ।